ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਅਟਰਨੀ ਮਹਿੰਦਰ ਸਿੰਘ ਮਾਨ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਸਾਹਿਬ ਜੀ, ਮੈਨੂੰ ਤੁਹਾਡੇ ਪਿਆਰੇ ਮਾਤਾ ਜੀ ਦੇ ਵਿਛੋੜੇ ਦਾ ਸੁਣ ਕੇ ਬਹੁਤ ਦੁੱਖ ਹੋਇਆ। ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਅਸੀਂ ਆਪਣੀ ਅਰਦਾਸ ਵਿੱਚ ਯਾਦ ਕਰਦੇ ਹਾਂ। ਗੁਰੂ ਤੁਹਾਨੂੰ ਬਹੁਤ ਹਿੰਮਤ ਬਖਸ਼ਣ। ਤੁਸੀਂ ਇਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਸਾਰ ਲਈ ਆਪਣੇ ਯਤਨ ਜਾਰੀ ਰੱਖੋ। ਅੱਜ ਸਾਡੀ ਕੌਮ ਅੱਗੇ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਅਤੇ ਇਸ ਵਿੱਚ ਤੁਹਾਡਾ ਬੜਾ ਯੋਗਦਾਨ ਹੈ। ਭਵਿੱਖ ਵਿੱਚ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਕੌਮ ਹੋਰ ਵੀ ਅੱਗੇ ਵਧੇਗੀ। ਜ਼ਾਹਿਰ ਹੈ ਕਿ ਤੁਹਾਡੀ ਸ਼ਖਸੀਅਤ ਨੂੰ ਘੜਨ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਤੁਹਾਡੇ ਮਾਤਾ ਜੀ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੱਕ ਸੁਯੋਗ, ਨਿਪੁੰਨ, ਦਇਆਵਾਨ ਤੇ ਪਿਆਰੇ ਪੁੱਤਰ ਨੂੰ ਪਾਲਿਆ ਪੋਸਿਆ ਅਤੇ ਪੰਥਕ ਸੇਵਾ ਵੱਲ ਲਾਇਆ। ਤੁਹਾਡੇ ਵੱਲੋਂ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਆਪਣੀ ਮਾਤਾ ਨੂੰ ਦਿੱਤੀ ਗਈ ਗੁਰਬਾਣੀ ਰੂਪੀ ਸ਼ਰਧਾਂਜਲੀ ਨੇ ਬਹੁਤ ਉਹਨਾਂ ਹਿਰਦਿਆਂ ਨੂੰ ਵੀ ਠੰਡਕ ਪਹੁੰਚਾਈ ਜਿਨ੍ਹਾਂ ਦੇ ਪਿਆਰੇ ਇਸ ਸੰਸਾਰ ਵਿੱਚੋਂ ਜਾ ਚੁੱਕੇ ਹਨ। ਰੱਬ ਤੁਹਾਨੂੰ ਸ਼ਾਂਤ ਤੇ ਚੜ੍ਹਦੀ ਕਲਾ ਵਿੱਚ ਰੱਖੇ। ਜੀ ਡਾਕਟਰ ਸਾਹਿਬ। ਅਟਰਨੀ ਮਹਿੰਦਰ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਜੋ ਸ਼ਬਦ ਕਹੇ ਨੇ ਮੈਂ ਉਹਨਾਂ ਦੇ ਕਾਬਲ ਨਹੀਂ ਹੈ ਜੀ। ਇਹ ਆਪ ਵੀ ਬੜੇ ਪਬਲਿਕ ਫਿਗਰ ਨੇ। ਡੈਮੋਕ੍ਰੈਟਿਕ ਪਾਰਟੀ 'ਚ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ। ਬੜੇ ਸਕਸੈਸਫੁਲ ਨੇ ਆਪਣੇ ਕਿੱਤੇ 'ਚ ਵੀ ਜੀ। ਔਰ ਜਿਹੜੇ ਵੀ ਸਿੱਖ ਕੌਮ ਦੇ ਮਸਲੇ ਹੁੰਦੇ ਨੇ ਉਹਨਾਂ ਬਾਰੇ ਪਾਰਟੀ ਪੱਧਰ 'ਤੇ ਵੀ ਔਰ ਅਦਰਵਾਈਜ਼ ਲੀਗਲ ਲੈਵਲ 'ਤੇ ਵੀ ਇਹਨਾਂ ਨੇ ਹਮੇਸ਼ਾ ਹੀ ਬੜੀ ਪੋਜ਼ਿਟਿਵ ਔਰ ਜਿਵੇਂ ਲਾਈਕ ਐਨ ਅਮਰੀਕਨ ਇਹਨਾਂ ਦੀ ਪਹੁੰਚ ਹੈ ਜੀ। ਸੋ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਸ ਮੌਕੇ ਦੇ ਉੱਤੇ ਜਿਹੜੇ ਸ਼ਬਦ ਕਹੇ ਉਹ ਬੜੇ ਹੌਸਲਾ ਵਧਾਉਣ ਵਾਲੇ ਨੇ। ਪਰ ਸਰਟਨਲੀ ਗੁਰੂ ਕਿਰਪਾ ਕਰੇ ਅਸੀਂ ਜਿਹੜੀਆਂ ਇਹਨਾਂ ਦੀਆਂ ਐਕਸਪੈਕਟੇਸ਼ਨਸ ਨੇ ਔਰ ਹੋਰ ਸੈਂਕੜਿਆਂ ਵੀਰਾਂ ਭੈਣਾਂ ਨੇ ਜਿਨ੍ਹਾਂ ਨੇ ਇਹਨਾਂ ਪਿਛਲੇ ਸਾਰੇ ਦਿਨਾਂ 'ਚ ਕਾਲਾਂ ਰਾਹੀਂ ਜਾਂ ਮੈਸੇਜਸ ਰਾਹੀਂ ਸਾਡੇ ਨਾਲ ਹਮਦਰਦੀ ਪ੍ਰਗਟਾਈ ਹੈ, ਅਸੀਂ ਉਹਨਾਂ ਦਾ ਸਭ ਦਾ ਸ਼ੁਕਰੀਆ ਵੀ ਕਰਦੇ ਹਾਂ ਔਰ ਆਸ ਕਰਦੇ ਹਾਂ ਗੁਰੂ ਤੋਂ ਇਹ ਆਜ਼ਜ਼ੀ ਦੇ ਨਾਲ ਮੰਗ ਕਰਦੇ ਹਾਂ ਕਿ ਸਾਨੂੰ ਹਿੰਮਤ ਦੇਣ ਸਤਿਗੁਰੂ, ਅਸੀਂ ਇਹਨਾਂ ਸਾਰਿਆਂ ਦੀਆਂ ਐਕਸਪੈਕਟੇਸ਼ਨਸ ਦੇ ਉੱਤੇ ਪੂਰੇ ਉਤਰ ਸਕੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤਾਂ ਹੁਣ ਅਸੀਂ ਈਮੇਲ ਦਾ ਸੈਸ਼ਨ ਬੰਦ ਕਰਕੇ ਸਵਾਲ ਜਵਾਬ ਲਗਾਉਂਦੇ ਹਾਂ। ਅੱਜ 6 ਅਗਸਤ 2013 22 ਸਾਵਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਕੀ ਹੈ। ਦੇਖੋ, ਅੱਜ 1923 ਦੇ ਵਿੱਚ ਜਿਹੜਾ ਇੱਕ ਮੋਰਚਾ ਜੈਤੋ ਦਾ ਸ਼ੁਰੂ ਹੋਇਆ, ਅਸੀਂ ਅਕਸਰ ਉਹਦਾ ਵੇਰਵਾ ਦਿੰਦੇ ਹਾਂ ਕਿ ਕਿਸ ਤਰੀਕੇ ਨਾਲ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜਿਹੜਾ ਕਿ ਸਿੱਖਾਂ ਦੇ ਨਾਲ ਹਮਦਰਦੀ ਕਰਦਾ ਸੀ, ਜਦੋਂ ਪ੍ਰਿੰਸ ਸੀ ਉਹਨੇ ਆਨੰਦ ਮੈਰਿਜ ਐਕਟ 1909 ਦੇ ਵਿੱਚ ਜਿਹੜਾ ਪਾਸ ਹੋਇਆ ਉਹਦੇ 'ਚ ਬੜਾ ਯੋਗਦਾਨ ਅਦਾ ਕੀਤਾ। ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹਨੇ ਵੀ ਕਾਲੀ ਦਸਤਾਰ ਸਜਾਈ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਉਹਨਾਂ ਦੇ ਟਿਊਟਰ ਸਨ, ਇਸ ਲਈ ਉਹਨਾਂ ਦੀ ਬੇਸਿਕ ਟ੍ਰੇਨਿੰਗ ਸੀ ਸਿੱਖੀ ਦੀ ਤੇ ਅੰਗਰੇਜ਼ਾਂ ਨੂੰ ਉਹ ਰੜਕਦਾ ਸੀ ਕਿਉਂਕਿ ਉਹ ਇਹ ਸਮਝਦੇ ਸੀ ਕਿ ਇਹ ਜਿਹੜੇ ਬਾਕੀ ਸਾਰੇ ਰਾਜੇ ਮਹਾਰਾਜੇ ਸਟੇਟਾਂ ਦੇ, ਪਟਿਆਲਾ, ਕਪੂਰਥਲਾ, ਇਹ ਸਾਰੇ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ ਔਰ ਆਪਣੀ ਰਾਜ ਦੀ ਹਦੂਦ ਦੇ ਵਿੱਚ ਕੋਈ ਵੀ ਐਂਟੀ ਬ੍ਰਿਟਿਸ਼ ਗੱਲ ਨਹੀਂ ਸੀ ਹੋਣ ਦਿੰਦੇ, ਇਕੱਠ ਨਹੀਂ ਸੀ ਹੋਣ ਦਿੰਦੇ, ਕੋਈ ਮੀਟਿੰਗਸ ਨਹੀਂ ਸੀ ਹੋਣ ਦਿੰਦੇ। ਅਤੇ ਮਹਾਰਾਜਾ ਨਾਭਾ ਦੀ ਜਿਹੜੀ ਸਿੱਖਾਂ ਦੇ ਨਾਲ, ਅਕਾਲੀਆਂ ਦੇ ਨਾਲ ਹਮਦਰਦੀ ਸੀ, ਉਸ ਤੋਂ ਅੰਗਰੇਜ਼ ਘਬਰਾਉਂਦੇ ਸੀ ਕਿ ਵੀ ਜੇ ਸਿੱਖਾਂ ਨੂੰ ਕੋਈ ਥੋੜ੍ਹੀ ਬਹੁਤ ਥਾਂ ਇਸ ਥਾਂ 'ਤੇ ਮਿਲ ਗਈ ਤੇ ਇਹ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਇੱਕ ਰਿਬੈਲੀਅਨ ਬਣ ਸਕਦਾ ਜੀ। ਸੋ ਬੇਸ਼ੱਕ ਪਟਿਆਲਾ ਨਾਭੇ ਦਾ ਆਪਸ ਦੇ ਵਿੱਚ ਕੋਈ ਝਗੜਾ ਵੀ ਚੱਲਦਾ ਸੀ, ਇਹਨਾਂ ਦਾ ਹੈ ਤਾਂ ਸਾਰੇ ਕਜ਼ਨ ਨੇ ਲੇਕਿਨ ਲੜਦੇ ਵੀ ਰਹੇ ਨੇ। ਉਹਦੀ ਕੋਈ ਬਣੀ ਹੋਈ ਸੀ ਕਮੇਟੀ ਵੀ ਇਨਵੈਸਟੀਗੇਸ਼ਨ ਲਈ ਅੰਗਰੇਜ਼ਾਂ ਨੇ ਬਣਾਈ ਹੋਈ, ਪਰ ਅਚਾਨਕ ਅਜੇ ਉਹਦੀ ਰਿਪੋਰਟ ਵੀ ਸਾਹਮਣੇ ਨਹੀਂ ਸੀ ਆਈ ਕਿ ਉਹਨਾਂ ਦੇ ਅੰਗਰੇਜ਼ ਆਫਿਸਰਸ ਔਰ ਉਹਨਾਂ ਦੀ ਆਰਮੀ ਨੇ ਆ ਕੇ ਉਸ ਦੇ ਪੈਲੇਸ ਨੂੰ ਘੇਰ ਲਿਆ ਮਹਾਰਾਜਾ ਨਾਭਾ ਦੇ ਔਰ ਉਹਨੂੰ ਮਜਬੂਰ ਕੀਤਾ ਕਿ ਉਹ ਅਸਤੀਫਾ ਦੇ। ਉਹਨੇ ਵੀ ਅਸਤੀਫਾ ਦੇ ਦਿੱਤਾ। ਹੁਣ ਇਹ ਗੱਲ ਨੇ ਸਾਰੀ ਸਿੱਖ ਕੌਮ ਦੇ ਵਿੱਚ ਬੜਾ ਗੁੱਸਾ ਪੈਦਾ ਕੀਤਾ ਕਿਉਂਕਿ ਸਿੱਖਾਂ ਜੋ ਹਰਮਨ ਪਿਆਰਾ ਸੀ ਔਰ ਅਕਾਲੀਆਂ ਨੇ ਐਲਾਨ ਕੀਤਾ ਕਿ ਵੀ ਅਸੀਂ ਮਹਾਰਾਜਾ ਪਟਿਆਲਾ ਨੂੰ ਗੱਦੀਓਂ ਲਾਹਣ ਦੇ ਖਿਲਾਫ ਰੋਸ ਦਿਵਸ ਮਨਾਵਾਂਗੇ ਔਰ ਉਸ ਰੋਸ ਦਿਵਸ ਦੇ ਲਈ ਕਾਲ ਦਿੱਤੀ ਗਈ ਕਿ ਥਾਂ ਥਾਂ ਦੇ ਤੇ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖ ਕੇ ਭੋਗ ਪਾਏ ਜਾਣ ਔਰ ਅਰਦਾਸ ਕੀਤੀ ਜਾਏ। ਸੋ ਇਸ ਤਰ੍ਹਾਂ ਇੱਕ ਅਖੰਡ ਪਾਠ ਸਾਹਿਬ ਜਿਹੜਾ ਕਿ ਗੁਰਦੁਆਰਾ ਗੰਗਸਰ ਜੈਤੋ ਜਿਹੜਾ ਕਿ 10ਵੀਂ ਪਾਤਸ਼ਾਹੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਹੈ, ਉਸ ਤੋਂ 2-2.5 ਮੀਲ ਦੀ ਵਿੱਥ ਦੇ ਉੱਤੇ ਗੁਰਦੁਆਰਾ ਟਿੱਬੀ ਸਾਹਿਬ ਹੈ ਜਿੱਥੇ
ਸ਼ਾਮ ਦਾ ਦੀਵਾਨ 10ਵੇਂ ਪਾਤਸ਼ਾਹ ਸਜਾਉਂਦੇ ਸਨ ਰਹਿਰਾਸ ਸਾਹਿਬ ਤੋਂ ਬਾਅਦ। ਜੀ ਉੱਥੇ ਅਖੰਡ ਪਾਠ ਚੱਲ ਰਿਹਾ ਸੀ ਤੇ ਨਾਭੇ ਦੇ ਉਸ ਗੁਰਦੁਆਰਾ ਸਾਹਿਬ ਜਿਹੜਾ ਕਿ ਕਿਲੇ ਦੇ ਸ਼ਾਹੀ ਕਿਲੇ ਦੇ ਬਿਲਕੁਲ ਨੇੜੇ ਹੈ, ਜੀ ਉਸ 'ਚ ਪਾਠ ਕਰਦੇ ਗ੍ਰੰਥੀ ਨੂੰ ਉਠਾ ਕੇ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਅੰਗਰੇਜ਼ ਹਰ ਹਾਲਤ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਜੀ ਔਰ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਅਖੰਡ ਪਾਠ ਖੰਡਿਤ ਹੋ ਗਿਆ। ਜੀ ਸੋ ਇਸ਼ੂ ਜਿਹੜਾ ਅਸਲੀ ਸੀ ਉਹ ਫਿਰ ਪਾਸੇ ਰਹਿ ਗਿਆ ਕਿ ਨਾਭੇ ਨੂੰ ਮਹਾਰਾਜਾ ਨਾਭਾ ਨੂੰ ਵਾਪਸ ਗੱਦੀ ਤੇ ਬਿਠਾਓ। ਫਿਰ ਇਹ ਹੋਇਆ ਕਿ ਜੀ ਅਸੀਂ ਅਖੰਡ ਪਾਠ ਮੁਕੰਮਲ ਕਰਨਾ। ਜੀ ਸੋ ਉਹਨਾਂ ਨੇ ਉਸ ਦੇ ਸ਼ਹਿਰ 'ਚ ਵੜਨ ਤੇ ਪਾਬੰਦੀ ਲਾ ਦਿੱਤੀ, ਪਰ ਸਿੱਖਾਂ ਨੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਅਕਾਲੀਆਂ ਨੇ ਮੋਰਚਾ ਲਾ ਦਿੱਤਾ। ਸੋ ਪਹਿਲਾ ਜਥਾ ਜਦੋਂ ਉੱਥੇ ਪਾਠ ਮੁਕੰਮਲ ਕਰਨ ਦੇ ਲਈ ਜਿਹੜਾ ਉੱਥੇ ਪਹੁੰਚਿਆ, ਉਹਨਾਂ ਨੇ ਅੰਗਰੇਜ਼ਾਂ ਨੇ ਲਾਈਨ ਖਿੱਚ ਦਿੱਤੀ ਕਿ ਭਾਈ ਆਹ ਲਾਈਨ ਹੈ, ਜੇ ਤੁਸੀਂ ਕ੍ਰਾਸ ਕੀਤੀ ਗੁਰਦੁਆਰੇ ਵੱਲ ਵਧੇ ਤੇ ਅਸੀਂ ਫਾਇਰਿੰਗ ਕਰਾਂਗੇ। ਸੋ ਉਹਨਾਂ ਨੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ। ਜਥਾ ਤਾਂ ਅਰਦਾਸ ਕਰਕੇ ਤੁਰਿਆ ਸੀ ਕਿ ਭਾਈ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਕੇ ਜਿਹੜਾ ਉਹ ਅਖੰਡ ਪਾਠ ਜਿਹੜਾ ਖੰਡਿਤ ਹੋਇਆ ਉਸ ਨੂੰ ਕਰਨਾ। ਸੋ ਮਸ਼ੀਨ ਗਨ ਫਾਇਰਿੰਗ ਉਹਨਾਂ ਨੇ ਖੋਲ੍ਹ ਦਿੱਤੀ। ਉਹਦੇ 'ਚ ਕਾਫੀ ਵੱਡੀ ਗਿਣਤੀ 'ਚ ਜਿਹੜੇ ਜਥੇ ਦੇ ਸਿੰਘ ਸੀ ਉਹ ਸ਼ਹੀਦ ਹੋ ਗਏ। ਗਿਣਤੀ ਹਮੇਸ਼ਾ ਵੇਰੀ ਕਰਦੀ ਹੈ, ਪਰ ਉਹ ਸੈਂਕੜਿਆਂ 'ਚ ਸੀ। ਬਹੁਤ ਸਾਰੇ ਜ਼ਖਮੀ ਹੋਏ, ਪਰ ਜ਼ਖਮੀ ਵੀ ਕਾਫੀ ਗੰਭੀਰ। ਉਹਨਾਂ ਨੂੰ ਵੀ ਬਾਅਦ ਦੇ ਵਿੱਚ ਕਿਵੇਂ ਕੀਤਾ ਹੈ, ਉਹ ਇੱਕ ਕਦੇ ਵੀ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਈ ਕਿ ਕਿੰਨੇ ਲੋਕ ਉਹਦੇ 'ਚ ਮਾਰੇ ਗਏ। ਇਹਨੇ ਬਹੁਤ ਰੋਹ ਪੈਦਾ ਕੀਤਾ ਦੁਨੀਆ ਭਰ 'ਚ। ਭਾਵੇਂ ਉਦੋਂ ਸਿੱਖਾਂ ਦੀ ਗਿਣਤੀ ਇੰਨੀ ਤਾਂ ਨਹੀਂ ਸੀ ਬਾਹਰ ਜਿਵੇਂ ਅੱਜ ਹੈ, ਲੇਕਿਨ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਔਰ ਸ਼ਹੀਦੀ ਜਥੇ ਜਿਹੜੇ ਨੇ ਲਗਾਤਾਰਤਾ ਦੇ ਨਾਲ ਫਿਰ ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਉਸ ਪਾਸੇ ਜਾਣੇ ਸ਼ੁਰੂ ਹੋਏ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਤਾਂ ਨਹੀਂ ਕੀਤੀ, ਉਹਨਾਂ ਨੂੰ ਗ੍ਰਿਫਤਾਰ ਕਰਨ ਲੱਗ ਗਏ, ਪਰ ਇਹ ਮੋਰਚਾ ਕਾਫੀ ਲੰਬਾ ਵਕਤ ਚੱਲਿਆ। ਫਾਈਨਲੀ ਅੰਗਰੇਜ਼ਾਂ ਨੇ ਜਿਹੜਾ ਇਹ ਦੇਖਿਆ ਕਿ ਉਦੋਂ ਪਹਿਲਾਂ ਉਸ ਤੋਂ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਵੀ ਲੱਗ ਚੁੱਕਾ ਸੀ। ਸੋ ਅੰਗਰੇਜ਼ ਵੀ ਅੱਕੇ ਹੋਏ ਸੀ, ਅਕਾਲੀ ਵੀ ਅੱਕੇ ਹੋਏ ਸੀ। ਸੋ ਫਾਈਨਲੀ 1924 ਦੇ ਵਿੱਚ ਅੰਗਰੇਜ਼ਾਂ ਨੇ ਗੁਰਦੁਆਰਾ ਐਕਟ ਜਿਹੜਾ ਬਣਾ ਦਿੱਤਾ ਹੈ। ਅੱਧੇ ਜੇਲ੍ਹਾਂ 'ਚੋਂ ਬਾਹਰ ਆ ਗਏ, ਅੱਧੇ ਅੰਦਰ ਰਹਿ ਗਏ, ਆਪਸ 'ਚ ਝਗੜਨ ਲੱਗ ਗਏ ਅਕਾਲੀ। ਤੇ ਫਿਰ ਇਸ ਥਾਂ ਦੇ ਉੱਤੇ ਹੀ ਜਿੱਥੇ ਕਿ ਜੈਤੋ ਦੇ ਮੋਰਚੇ 'ਚ ਉਹਨਾਂ ਨੇ ਆਪਣੀ ਪੋਜੀਸ਼ਨ ਹਟਾ ਲਈ, ਸਿੱਖਾਂ ਨੇ ਜਾ ਕੇ ਜਿਹੜਾ ਹੈ ਅਖੰਡ ਪਾਠ ਆਰੰਭ ਕੀਤਾ ਤੇ 101 ਅਖੰਡ ਪਾਠਾਂ ਦੀ ਲੜੀ ਫਿਰ ਉਸ ਗੁਰਦੁਆਰਾ ਗੰਗਸਰ ਜੈਤੋ 'ਚ ਸ਼ੁਰੂ ਹੋਈ। 6 ਅਗਸਤ 1925 ਨੂੰ, 6 ਅਗਸਤ ਦਾ ਦਿਨ ਹੈ। ਸੋ 6 ਅਗਸਤ 1925 ਨੂੰ ਇਹ 101 ਅਖੰਡ ਪਾਠਾਂ ਦਾ ਭੋਗ ਪਾ ਕੇ ਇਹ ਮੋਰਚਾ ਸਮਾਪਤ ਹੋਇਆ। 1947 ਦੇ ਵਿੱਚ ਜੁਲਾਈ ਦੇ ਮਹੀਨੇ ਜਦੋਂ ਕਿ ਇਹ ਫਾਈਨਲ ਸੀ ਕਿ ਪੰਜਾਬ ਵੰਡਿਆ ਜਾਣਾ ਹੈ, ਰੈਡਕਲਿਫ ਨੂੰ ਸੱਦ ਲਿਆ ਸੀ। ਪੰਜਾਬ ਦੀ ਡਿਵੀਜ਼ਨ ਦੇ ਲਈ ਕਲੇਮ ਹੋ ਰਹੇ ਸੀ, ਕਾਊਂਟਰ ਕਲੇਮ ਹੋ ਰਹੇ ਸੀ, ਕਿਹੜਾ ਹਿੱਸਾ ਪਾਕਿਸਤਾਨੀ ਪੰਜਾਬ 'ਚ ਜਾਣਾ ਹੈ, ਕਿਹੜਾ ਇੰਡੀਅਨ ਪੰਜਾਬ 'ਚ ਜਾਣਾ ਹੈ। ਸੋ ਉਸ ਪੀਰੀਅਡ 'ਚ ਵੀ ਸਿੱਖਾਂ ਨੂੰ ਫਿਕਰ ਤਾਂ ਸੀ ਨਨਕਾਣਾ ਸਾਹਿਬ ਦੇ ਹਵਾਲੇ ਨੂੰ ਲੈ ਕੇ ਵੀ ਕੀ ਬਣੇਗਾ। ਸੋ ਲੰਡਨ 'ਚ ਸਿੱਖਾਂ ਦੇ ਇੱਕ ਡੈਲੀਗੇਸ਼ਨ ਨੇ ਅੰਗਰੇਜ਼ ਜਿਹੜੇ ਉੱਥੇ ਵਾਇਸਰਾਏ ਜਾਂ ਜੋ ਵੀ ਉਹਨਾਂ ਦੇ ਅਧਿਕਾਰੀ ਸੀ, ਵਾਇਸਰਾਏ ਤਾਂ ਖੈਰ ਇੰਡੀਆ 'ਚ ਹੀ ਹੋਏਗਾ ਉਹਨਾਂ ਦਾ ਉਦੋਂ, ਉਹਨਾਂ ਨੇ ਮੈਮੋਰੈਂਡਮ ਵਗੈਰਾ ਦਿੱਤਾ ਕਿ ਨਨਕਾਣਾ ਸਾਹਿਬ ਨੂੰ ਵੈਟੀਕਨ ਦਾ ਸਟੇਟਸ ਦਿੱਤਾ ਜਾਏ, ਜਿਹੜਾ ਕਿ ਗੱਲ ਕਦੇ ਵੀ ਮੰਨੀ ਨਹੀਂ ਗਈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1787 ਦੇ ਵਿੱਚ ਫਿਲਾਡੈਲਫੀਆ ਦੇ ਵਿੱਚ ਕਨਸਟੀਟਿਊਸ਼ਨਲ ਕਨਵੈਨਸ਼ਨ ਹੋਈ। ਹੁਣ ਸਾਡੇ ਵੀ ਕਈ ਵਾਰੀ ਵੀਰ ਕਹਿਣਗੇ ਕਿ ਜੀ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਤੁਹਾਨੂੰ ਦੱਸਣਾ ਚਾਹੀਦਾ ਹੈ, ਲਿਖਣਾ ਚਾਹੀਦਾ ਹੈ ਜਾਂ ਬਣਾਉਣਾ ਚਾਹੀਦਾ। ਔਰ ਮੇਰਾ ਹਮੇਸ਼ਾ ਇਹ ਹੁੰਦਾ ਹੈ ਵੀ ਅਮਰੀਕਾ ਦਾ 4 ਜੁਲਾਈ 1776 ਨੂੰ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਆਜ਼ਾਦੀ ਘੋਸ਼ਣਾ ਸੀ। ਸੰਵਿਧਾਨ ਉਸ ਤੋਂ ਬਾਅਦ ਸੰਵਿਧਾਨ ਸਭਾਵਾਂ ਬਣਦੀਆਂ ਨੇ, ਲੋਕ ਡਿਸਾਈਡ ਕਰਦੇ ਨੇ ਵੀ ਉਹਨਾਂ ਨੇ ਤੇ ਨੁਮਾਇੰਦਿਆਂ ਨੇ ਕਿਵੇਂ ਕਰਨਾ। ਸੋ 1776 ਤੋਂ ਬਾਅਦ 4-5 ਸਾਲ ਲੜਾਈ ਹੁੰਦੀ ਰਹੀ, ਆਜ਼ਾਦੀ ਦੀ ਚੱਲੀ, ਫਿਰ ਉਹਨਾਂ ਨੇ ਆਜ਼ਾਦੀ ਲਈ ਤੇ ਫਿਰ ਅਗਲੇ 15 ਸਾਲ ਬਾਅਦ ਜਾ ਕੇ ਉਹਨਾਂ ਦਾ ਸੰਵਿਧਾਨ ਬਣਿਆ। ਸੋ ਫਿਲਾਡੈਲਫੀਆ 'ਚ ਅੱਜ ਦੇ ਦਿਨ ਜਿਹੜੀ ਹੈ ਕਨਸਟੀਟਿਊਸ਼ਨਲ ਕਨਵੈਨਸ਼ਨ ਹੋਈ ਸੰਵਿਧਾਨ ਦੇ ਮੁੱਦੇ ਤੇ। 1934 ਦੇ ਵਿੱਚ ਅਮਰੀਕਨ ਫੌਜ ਜਿਹੜੀ ਹੈ ਹੇਤੀ, ਜਿਹਨੂੰ ਕਿ ਉਹਨਾਂ ਨੇ 1915 ਦੇ ਵਿੱਚ ਜਿਹਦੇ ਉੱਤੇ ਕਬਜ਼ਾ ਕੀਤਾ ਸੀ, 1934 ਦੇ ਵਿੱਚ ਆਲਮੋਸਟ 19 ਸਾਲ ਬਾਅਦ ਉੱਥੋਂ ਖਾਲੀ ਕਰਕੇ ਵਾਪਸ ਆਏ। 1940 'ਚ ਐਸਟੋਨੀਆ, ਜਿਹੜੀਆਂ ਹੁਣ ਬਾਲਟਿਕ ਸਟੇਟਾਂ ਲਿਥੁਆਨੀਆ, ਲਾਤਵੀਆ, ਐਸਟੋਨੀਆ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਇਹ ਕਿਵੇਂ ਹਿਟਲਰ ਤੇ ਸਟਾਲਨ ਨੇ ਪੈਕਟ ਕਰਕੇ ਖੋਹ ਕੇ ਜਿਹੜਾ ਸਟਾਲਨ ਨੇ ਰੂਸ ਦਾ ਹਿੱਸਾ ਬਣਾਈਆਂ USSR ਦਾ। 1940 ਦੇ ਵਿੱਚ ਜਿਹੜਾ ਐਸਟੋਨੀਆ ਇਹ USSR ਨੇ ਅਨੈਕਸ ਕੀਤਾ। 1945 ਦੇ ਵਿੱਚ ਜਿਵੇਂ ਅਸੀਂ ਕੱਲ੍ਹ ਵੀ ਗੱਲ ਕਰਕੇ ਹਟੇ ਸੀ ਕਿ ਹੀਰੋਸ਼ੀਮਾ ਦੇ ਉੱਤੇ ਬੰਬ ਸੁੱਟਿਆ ਗਿਆ ਔਰ ਜਿਹੜਾ ਐਨੋਲਾ ਗੇ ਜਹਾਜ਼ ਸੀ ਅਮਰੀਕਾ ਦਾ, ਜਿਸ ਨੇ ਉਹ ਬੰਬ ਡ੍ਰੌਪ ਕੀਤੇ ਔਰ ਉਹਦੇ 'ਚ
1.5 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਸੀ ਉਹ ਮਾਰੇ ਗਏ। ਜੀ ਥੋੜੀ ਦੇਰ ਬਾਅਦ ਫਿਰ ਨਾਗਾਸਾਕੀ ਤੇ ਵੀ ਉਹਨਾਂ ਨੇ ਸੁੱਟਿਆ। 1962 ਦੇ ਵਿੱਚ ਜਮਾਇਕਾ ਜਿਹੜਾ ਹੈ ਉਹ ਅੰਗਰੇਜ਼ਾਂ ਤੋਂ ਆਜ਼ਾਦ ਹੋ ਕੇ ਇੱਕ ਆਜ਼ਾਦ ਮੁਲਕ ਬਣਿਆ। ਜੀ 1966 ਦੇ ਵਿੱਚ ਜਦੋਂ ਕਿ ਵਿਤਨਾਮ ਵਾਰ ਚੱਲ ਰਹੀ ਸੀ, ਬਹੁਤ ਪ੍ਰੋਟੈਸਟ ਜਿਹੜੇ ਨੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਸਟੂਡੈਂਟਸ ਬਾਹਰ ਨਿਕਲੇ ਕਿ ਇਸ ਜੰਗ ਨੂੰ ਬੰਦ ਕਰੋ ਔਰ ਇਹ ਸਾਡੀ ਲੜਾਈ ਨਹੀਂ ਹੈ। ਜੀ 2009 ਦੇ ਵਿੱਚ ਕਿਉਂਕਿ ਜਿਹੜੀ 50 ਸਾਲਾ ਐਨੀਵਰਸਰੀ ਸੀ ਹੀਰੋਸ਼ੀਮਾ ਤੇ ਬੰਬ ਸੁੱਟਣ ਦੀ, ਸੋ ਇਹ ਉਹਨੂੰ ਮੈਮੋਰੀਅਲ ਸਰਵਿਸ ਜਿਹੜੀ ਹੈ ਹੀਰੋਸ਼ੀਮਾ ਪੀਸ ਮੈਮੋਰੀਅਲ ਪਾਰਕ ਦੇ ਵਿੱਚ ਹੋਈ, ਜਿਹਦੇ 'ਚ 50,000 ਦੇ ਕਰੀਬ ਲੋਕਾਂ ਨੇ ਉਹਦੇ 'ਚ ਪਾਰਟਿਸਿਪੇਟ ਕੀਤਾ। ਇਹ ਮੈਸੇਜ ਦਿੱਤਾ ਕਿ ਅਸੀਂ 50 ਸਾਲਾ ਐਨੀਵਰਸਰੀ ਮਨਾ ਰਹੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਸਾਡਾ ਪਹਿਲਾ ਸਵਾਲ ਹੈ, ਪੁੰਛ ਸੈਕਟਰ ਵਿੱਚ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ 5 ਭਾਰਤੀ ਨੌਜਵਾਨਾਂ ਦੀ ਮੌਤ, ਪਾਰਟੀਆਂ ਨੇ ਜਵਾਬੀ ਹਮਲੇ ਦੀ ਮੰਗ ਕੀਤੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਇਹ ਮੰਦੇ ਭਾਗਾਂ ਵਾਲੀ ਗੱਲ ਹੈ ਕਿ ਇੱਕ ਪਾਸੇ ਗੱਲਾਂ ਇਹ ਲੀਡਰ ਲੋਕ ਕੁਝ ਹੋਰ ਕਰ ਰਹੇ ਨੇ, ਵਿੱਚੋਂ ਕੀ ਚੱਲ ਰਿਹਾ ਹੈ, ਇਹਦੀ ਅਸਲੀਅਤ ਕੀ ਹੈ। ਜੀ ਪਰ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਬਿਆਨ ਬਦਲੇ ਨੇ ਡਿਫੈਂਸ ਮਿਨਿਸਟਰ ਨੇ, ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਫੌਜੀ ਹਮਲਾ ਕਰ ਦਿੱਤਾ, ਜੀ ਫਿਰ ਥੋੜੀ ਦੇਰ ਬਾਅਦ ਡਿਫੈਂਸ ਮਿਨਿਸਟਰ ਨੇ ਕਿਹਾ ਜੀ ਕੁਝ ਲੋਕ ਜਿਹੜੇ ਨੇ ਉਹ ਪਾਕਿਸਤਾਨੀ ਫੌਜ ਦੀ ਵਰਦੀ ਵਿੱਚ ਸਨ ਤੇ ਕੁਝ ਉਹਨਾਂ 'ਚ ਲਸ਼ਕਰੇ ਤੋਇਬਾ ਦੇ ਸੀ। ਕੋਈ ਬੰਦਾ ਫੜਿਆ ਗਿਆ ਹੋਏ ਕਿਸੇ ਤੋਂ, ਇਹਨਾਂ ਨੂੰ ਇਹ ਕਿਵੇਂ ਇਲਹਾਮ ਹੋ ਗਿਆ ਵੀ ਇਹ ਲਸ਼ਕਰੇ ਤੋਇਬਾ ਸੀ ਕਿ ਕਿਹੜਾ, ਕਿਹਨੇ ਵਰਦੀ ਪਾਈ ਸੀ ਕਿਹਨੇ ਨਹੀਂ ਪਾਈ ਸੀ। ਜੀ ਸੋ ਮੈਨੂੰ ਲੱਗਦਾ ਕਿ ਇਹ ਕੋਈ ਸਿਨਿਸਟਰ ਏਜੰਡਾ ਚੱਲ ਰਿਹਾ ਜਿਹਦੇ ਥੱਲੇ ਇਸ ਕਿਸਮ ਦੀ ਖਬਰ ਸਾਹਮਣੇ ਆਈ ਹੈ। ਕਿਉਂਕਿ ਉਹਨਾਂ ਨੇ ਕਿਹਾ ਜੀ 5 ਮਾਰੇ ਗਏ, 4 ਉਹਨਾਂ 'ਚ ਸੋਲਜਰ ਸੀ, ਇੱਕ JCO ਸੀ, ਸੂਬੇਦਾਰ ਸੀ ਬਿਹਾਰ ਰੈਜੀਮੈਂਟ ਕੋਈ, ਜੀ ਔਰ ਉਹ 1-1:30 ਵਜੇ ਦੇ ਗਏ ਸੀ ਗਸ਼ਤ ਤੇ 5 ਵਜੇ ਤੱਕ ਉਹਨਾਂ ਦੇ ਨਾਲੋਂ ਸਿਗਨਲ ਟੁੱਟ ਗਿਆ, ਬਾਅਦ 'ਚ ਉਹਨਾਂ ਦੀਆਂ ਡੈੱਡ ਬਾਡੀਜ਼ ਨਜ਼ਰ ਆਈਆਂ। ਸੋ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਵੀ ਕੀ ਕੋਈ ਉਹਨਾਂ ਨੇ ਆਪਸ 'ਚ ਫਾਇਰਿੰਗ ਕੀਤੀ, ਕੋਈ ਕਿਸੇ ਨੇ ਕੀਤੀ, ਕਿਉਂਕਿ ਪਾਕਿਸਤਾਨ ਨੇ ਡਿਨਾਈ ਕੀਤਾ ਕਿ ਨਹੀਂ ਹੈ। ਲੇਕਿਨ ਤੁਸੀਂ ਇਹਨਾਂ ਦਾ ਜਿਹੜਾ ਉਹ ਬਿਲਕੁਲ ਪੇਤਲਾਪਨ ਦੇਖੋ ਜੀ ਕਿ ਇੰਡੀਅਨ ਪਾਰਲੀਮੈਂਟ 'ਚ ਲੈਫਟਿਸਟ ਹੋਣ, ਸੋਸ਼ਲਿਸਟ ਹੋਣ, BJP ਵਾਲੇ ਤਾਂ ਪਹਿਲਾਂ ਹੀ ਗੰਗ ਹੋ ਹੁੰਦੇ ਨੇ ਕਿ ਜੀ ਇਹਦਾ ਹਮਲੇ ਦਾ ਜਵਾਬ ਦੇਣਾ ਚਾਹੀਦਾ ਹੈ। ਇਹ ਮੁਲਾਕਾਤ ਜਿਹੜੀ ਹੁਣ ਨਿਊਯਾਰਕ 'ਚ ਨੇ ਆਉਣਾ ਹੈ ਵੀ ਨਵਾਜ਼ ਸ਼ਰੀਫ ਨਾਲ ਸਾਈਡ ਲਾਈਨਸ 'ਤੇ ਮੁਲਾਕਾਤ ਹੋਣੀ ਸਤੰਬਰ 'ਚ, ਇਹ ਕੈਂਸਲ ਕਰਨੀ ਚਾਹੀਦੀ ਹੈ। ਉਹ ਜਿਹੜੇ ਗੁਜਰਾਤ ਵਾਲੇ ਨੇ ਉਹ ਕਹਿੰਦੇ ਨੇ ਜੀ ਜੇ 5 ਮਾਰੇ ਨੇ ਤੇ ਇਹਨਾਂ ਦੇ 50 ਸਾਨੂੰ ਮਾਰਨੇ ਚਾਹੀਦੇ ਨੇ। ਔਰ ਇੰਡੀਆ ਨੇ ਵੀ ਇਸ 'ਤੇ ਰਿਐਕਟ ਕਰਦੇ ਆ, ਡਿਪਟੀ ਹਾਈ ਕਮਿਸ਼ਨਰ ਜਿਹੜਾ ਪਾਕਿਸਤਾਨ ਦਾ ਦਿੱਲੀ ਐਮਬੈਸੀ ਦੇ ਵਿੱਚ ਉਹਨੂੰ ਤਲਬ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਮੈਚੁਰ, ਕਿਉਂਕਿ ਜੇ ਇੱਕ ਸਟੈਂਡ ਹੁੰਦਾ ਫਿਰ ਗੱਲ ਸਮਝ ਆ ਸਕਦੀ ਸੀ ਜੇ ਹਮਲਾ ਹੋਇਆ ਨਹੀਂ। ਪਰ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਆਰਮੀ ਦੇ ਖਾਤੇ 'ਚ, ਫਿਰ ਇਹ ਕਹਿ ਕੇ ਜੀ ਉਹ ਤਾਂ ਯੂਨੀਫਾਰਮ ਹੋ ਸਕਦੀ ਹੈ ਫੌਜ ਦੀ, ਬੰਦੇ ਲਸ਼ਕਰੇ ਤੋਇਬਾ ਦੇ ਸੀ, ਫਿਰ ਕਿਹਾ ਜੀ ਫਲਾਣਾ ਲਸ਼ਕਰੇ ਤੋਇਬਾ ਦਾ ਲੀਡਰ 4 ਦਿਨ ਪਹਿਲਾਂ ਉੱਥੋਂ ਹੋ ਕੇ ਗਏ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਆਉਣ ਵਾਲੇ ਦਿਨਾਂ 'ਚ ਸਾਰੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਪਾਰਲੀਮੈਂਟ ਦੀਆਂ, ਜੀ ਇਹਨਾਂ ਕੋਲ ਬਾਕੀ ਮਸਲਿਆਂ ਤੇ ਫੇਲ ਹੋ ਰਹੇ ਨੇ, ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਨੇ ਜਿਹੜਾ ਇਸ ਕਿਸਮ ਦਾ ਫਿਰ ਦੇਸ਼ ਭਗਤੀ ਦਾ ਸੂਡੋ ਪੈਟਰੀਓਟਿਜ਼ਮ ਖੜਾ ਕਰ ਦਿੰਦੇ ਨੇ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਹੈ ਸ਼ਰਾਰਤ ਵਾਲੀ ਗੱਲ ਜ਼ਿਆਦਾ ਲੱਗਦੀ ਹੈ ਜੀ ਅਸਲੀਅਤ ਦੇ ਨਾਲੋਂ। ਜੀ ਡਾਕਟਰ ਸਾਹਿਬ, ਮੈਂ ਬਾਕੀ ਦੇ ਸਵਾਲ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਤੋਂ ਪੁੱਛਾਂਗੀ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।